ईद मुबारक मुबारक ईद मुबारक। अस्सलाम वालेकुम नाज़रीन, सज्जाद जानी ऑफिशियल में तुहानू बहुत बहुत ईद मुबारक। नाज़रीन ईद का दूसरा दिन तो मेरे नाल फैसल रामे साहब अज तैयारी नाज़रीन देखो पूरी टाइट टाइम पूरा दिल का डॉक्टर बन गया फ्री तुहानू पता ही है। तो अज खान साहब हो क्या बात वड्डी बात कुछ कतारी आजम तो नाज़रीन अज फरीद तुहानू पता कि थोड़ा जिहा अफसुरदा होया वा क्योंकि ईद का दूसरा दिन पता नहीं की गल हुई इनू ते फैसल साहब अज वैरी हैप्पी फ्रैश मूड। खुशी कौन है? खुशी कौन है? खुशी ओ भाई खुशी कह रहे हो ਉਹਨਾਂ ਦੀ ਖੁਸ਼ੀ ਨਹੀਂ ਨਮੋਸ਼ੀ ਦਾ ਦੇਣਾ ਉਹਨਾਂ ਨੇ। No, this is not Moshi. I want to say to that ईद का दिन है, गले से आज तो मिली है रस्म दुनिया भी है, मौका भी है, दस्तूर भी है। ईद का आज दूसरा दिन है तो जैसे कि आपको यानी कि पढ़ते मेरी क्लासें वगैरह शुरू होने वाली हैं तो मैं थर्ड क्लास नहीं और क्लासा तेरी मिसाल कहा कि तू गटर कटना सीख रहे गटर कटना नहीं हो रहा है। जैसे कि अच्छू खान साहब मेरे मोहल्लेदार भी हैं, मेरे सीनियर भी हैं, जिम्मेदार भी, कबीलदार भी जी, तहसीलदार भी, हवालदार भी, हाँ जी, जिम्मेदार भी जी की, हाँ, बेलदार भी, बेलदार यार बेकार भी दुकानदार भी मलेदार भी देनदार भी, लेनदार भी, देनदार भी, ਤਿੰਨਦਾਰ ਵੀ ਹਾਏ अरे वाह ਬਹੁਤ ਇਦਾਂ ਦੇ ਬੰਦੇ ਈਦ ਵਾਲੇ ਦਿਨ ਮਕਾਨ ਸ਼ੁਰੂ ਕਰ ਲੈਂਦੇ ਅੱਲਾ ਦੀ ਕਸਮ ਹੈ ਸਾਡੇ ਹੁੰਦੇ ਹੀ ਇਹਨਾਂ ਦਿਨਾਂ 'ਚ ਛੁੱਟੀਆਂ ਜੋ ਤਾਂ ਕਿ ਸਰਕਾਰੀ ਛੁੱਟੀਆਂ ਹੋਣ ਅਸੀਂ ਸ਼ੁਰੂ ਕਰ ਲਈ। शुरू कर ली। अच्छा लेकिन खान साहब फैसल साहब आज वेरी गुड लग रहे हैं ਮਾਸ਼ਾਅੱਲਾ ते फरीद भी खान साहब की गल फरीद आज असल पीली ਫਰੀਦ शर्ट ਤਾਂ ਮੈਂ ਤੁਹਾਨੂੰ ਦੱਸਣਾ ਕੀ ਵਜ੍ਹਾ अच्छा जी ਮੈਂ ਦੱਸਾਂਗਾ हेलो फरीद एक मिनट फैसल साहब की गल सुनो साडे मेहमान ने ਮੈਂ ਦੱਸਾਂਗਾ ਯਾਰ ਇਹਦੇ 'ਚ ਕਿਹੜੀ ਗੱਲ क्यों नहीं क्यों नहीं क्यों नहीं ਬਈ ਮੈਂ ਗੱਲ ਕਰਨ ਹੈਗਾ ਮੈਂ ਕਿ ਯਾਰ ਤੁਸੀਂ ਇਸ ਟਾਈਮ ਹਾਂਜੀ। ਤੁਸੀਂ ਉਹ ਪਬਲਿਕ ਪ੍ਰਾਪਰਟੀ ਓਹੋ। ਠੀਕ ਹੈ ਨਾ ਫਰੀਦ ਸਾਹਿਬ ਨੇ ਇੰਨੀ ਕਿ ਯਾਰ ਟੈਨਸ਼ਨ ਲਈ ਹੈਗੀ ਮੈਂ ਵੀ ਯਾਨੀ ਕਿ ਫਰੀਦ ਸਾਹਿਬ ਨੇ ਬਕਾਇਦਾ ਤੌਰ ਤੇ ਫੇਵਰ ਵੀ ਕੀਤੀ ਮੇਰੇ ਨਾਲ ਸੀਗੇ ਅੱਜ ਇੱਕ ਦੋਸਤ ਨਾਲ ਦਾਵਤ ਸੀਗੀ ਮਿੱਠੇਪੁਰੀ ਜੇਲ੍ਹ ਸਾਡੀ ਦਾਵਤ ਸੀਗੀ ਅੱਜ ਉਹਨੇ ਦਾਵਤ ਵਗੈਰਾ ਕੀਤੀ ਰਸਤੇ 'ਚ ਅਸੀਂ ਵਾਪਸ ਆ ਰਹੇ ਸੀਗੇ ਤੇ ਕੋਈ ਯਾਨੀ ਕਿ ਲੋਕ ਮਿਲੇ ਹੈਗੇ ਨੇ ਜਿਨ੍ਹਾਂ ਨੇ ਵਿਚਾਰਿਆਂ ਨੇ ਕੱਪੜੇ ਪੁਰਾਣੇ ਪਾਏ ਨੇ ਤੇ ਫਰੀਦ ਸਾਹਿਬ ਨੇ ਆਪਣੇ ਨਵੇਂ ਕੱਪੜੇ ਉਹਨਾਂ ਨੂੰ ਦਿੱਤੇ ਨੇ क्या बात ਠੀਕ ਹੈ ये तो हो गया ਧੋ ਕੇ ਨਹੀਂ ਲਿਆਓ ਤੇ ਮੈਨੂੰ ਉਹਨਾਂ ਖੁਸ਼ੀ ਹੋਈ ਹੈ ਕਿ ਯਾਰ ਫਰੀਦ ਸਾਹਿਬ ਨੇ ਕਹਿੰਦਾ ਯਾਰ ਦੁਨੀਆ ਦੇ ਵਿੱਚ ਕਿੰਨੇ ਦੁੱਖ ਨੇ ਭਾਈ ਤੁਹਾਨੂੰ ਖੁਸ਼ੀ ਇਸ ਲਈ ਹੋਈ ਹੈ ਵੀ ਉਹਨੇ ਕਿਤੇ ਤੁਹਾਡੇ ਨਹੀਂ ਦਿੱਤੇ ਉਹਨੇ ਆਪਣੇ ਦਿੱਤੇ ਇਸ ਨਾਲ ਜੀ ਮੈਨੂੰ ਖੁਸ਼ੀ ਇਸ ਗੱਲ ਦੀ ਹੋਈ ਕਿ ਮੇਰੇ ਆਲੇ ਹੀ ਨਹੀਂ ਸੀ ਉਹਨੂੰ ਮੈਨੂੰ ਅਸਲ 'ਚ ਇੱਕ ਗੱਲ ਹੋਰ ਦਾ ਦੁੱਖ ਬੜਾ ਹੋਇਆ ਮਿੱਠੇ ਦਾ ਇਲਾਕਾ ਐਡਾ ਮਾੜਾ ਯਾਰ ਓਏ ਹੋ ਸਹੀ ਨਾ ਰੋਕੀ ਗੱਲ ਹੋਈ ਉਹ ਵਿਚਾਰਾ ਪਤਾ ਨਹੀਂ ਕਿੱਦਾਂ ਯਾਰ ਆਪਣੀ ਕਮੀਜ਼ ਜਿਹੜੀ ਆਪਣੀ ਮੋਟਰਸਾਈਕਲ ਤੇ ਪਾ ਕੇ ਆਉਂਦਾ ਕਸਮੇ ਮੈਂ ਤੇ ਉਹਦੇ ਲਈ ਵੀ ਮੈਂ ਸੋਚਣ ਡਿਆ ਸੀ ਕੁਛ ਨਾ ਕੁਛ ਕਰਾਂ ਬਈ ਉਂਝ ਸਾਡੇ ਇਲਾਕੇ ਨੂੰ ਗੱਲਾਂ ਕਰਦਾ ਮਿੱਠਾ देखो कैसी गल है। ਕਿੰਨੀਆਂ ਗੱਲਾਂ ਖਾਨ ਸਾਹਿਬ ਕਰਦਾ ਤੇ ਉਹਦੀ ਸੜਕ ਦੇਖੀ ਤੁਸੀਂ ਅੱਲਾ ਮਾਫੀ ਦੇਵੇ ਵਰਦਿਸ਼ ਨਾ ਕਰੋ ਤੁਸੀਂ ਜਾਣਾ ਤੇ ਵਰਦਿਸ਼ ਹੋਈ ਜਾਣੀ ਇੰਨੀ ਟੁੱਟੀ ਸੜਕ ਐਸੀ ਬੈਲੈਂਸ ਵਾਲੀ ਸੜਕ ਹਾਂਜੀ ਬੈਲੈਂਸ ਵਾਲੀ ਵੀ ਖਾਨ ਸਾਹਿਬ ਦੂਜਾ ਦਿਨ ਚੜ ਗਿਆ ਈਦ ਦਾ ਤੇ ਆਵਾਮ ਨੇ ਤੁਹਾਡੇ ਵੱਲ ਧਿਆਨ ਕੀਤਾ ਵੀ ਖਾਨ ਸਾਹਿਬ ਅੱਛੂ ਖਾਨ ਸਾਹਿਬ ਪੂਰੀ ਤਿਆਰੀ ਨਾਲ ਹੈ ਆਏ ਨੇ ਤੇ ਆਵਾਮ ਨੂੰ ਰੱਖੀ ਅੱਜ ਕੋ ਨਵਾਂ ਜ਼ੁਲਮਾ ਲੋ ਕੀਲੋ ਪੂਲੋ हाँ जी क्यों नहीं इंशाल्लाह ताला जी ईद का दिन गुजर के गया माशाल्लाह ਤੁਹਾਨੂੰ ਪਤਾ ਰੋਜ਼ੇ ਸੀ ਫਨਕਾਰਾਂ ਤੇ ਮੰਦੇ ਆ ਗਏ क्या बात ਰੋਜ਼ਿਆਂ 'ਚ ਕਾਦੇ ਮੰਦੇ ਆ ਰੋਜ਼ਿਆਂ 'ਚ ਮੰਦੇ ਕਦੇ ਆ ਗਏ ਖਾਨ ਸਾਹਿਬ ਫਨਕਾਰ ਮਿਹਨਤ ਕਰੋ ਗੱਲ ਤੁਹਾਡੀ ਬਜਾ ਲੇਕਿਨ ਫਨਕਾਰ ਤੁਹਾਨੂੰ ਪਤਾ ਮਿਹਨਤ ਘੱਟ ਕਰਦੇ ਫੰਕਸ਼ਨ ਜ਼ਿਆਦਾ ਕਰਦੇ ਵੈਰੀ ਗੁੱਡ ਤੇ ਮੈਂ ਸੋਚਿਆ ਯਾਰ ਈਦ ਤੋਂ ਕੰਮ ਹੀ ਕਰ ਲਈਏ ਕੋਈ ਸੌਦਾ ਪਤਾ ਲਾ ਲਈਏ ਚਲੋ ਸ਼ੁਕਰ ਆ ਪਹਿਲੀ ਵਾਰੀ ਅੱਛਾ ਕੁਝ ਸੋਚਿਆ ਹਾਂ ਤੇ ਚਲੋ ਘਰ ਮੈਂ ਦਾ ਕੰਮ ਕਰਦਾ ਵੀ ਰਹਿਣਾ ਤੁਸੀਂ ਤੇ ਚਾਹ ਲਈ ਸੀ ਚਾਹ ਵੀ ਨਾਲ ਤੋਂ ਦੱਸਦਾ ਇੱਕ ਹੋਰ ਨਾਲ ਫਿਰ ਕਾਰੋਬਾਰ ਸ਼ੁਰੂ ਕੀਤਾ ਨਾ ਚਾਹ ਦੇ ਨਾਲ ਹੀ ਨਹੀਂ ਚਾਹ ਤੋਂ ਪਹਿਲੇ ਇਹ ਚਾਹ ਤੋਂ ਬਾਅਦ ਅੱਛਾ ਯਾਰ ਤੈਨੂੰ ਕੋਈ ਗੱਲ ਸਮਝ ਆਉਣ ਡਈ ਅੱਜ ਤੱਕ ਕਦੇ ਵੀ ਚਾਹ ਹੀ ਮੰਨ ਲਈ ਕਿ ਦਿਨ ਤੇ ਚਾਹ ਚੜੇ ਪਏ ਆ ਖਾਨ ਸਾਹਿਬ ਨੇ ਅੱਛਾ ਜੀ, ਮੈਂ ਪਰੌਂਠੇ ਲਾ ਦੇ ਸਰਕਾਰ ਫੈਸਲ ਰਾਮਾ ਸਾਹਿਬ ਡਾਕਟਰ ਸਰਬਨ ਨੂੰ ਪਤਾ ਸਰ ਸਾਨੂੰ ਤੇ ਤੁਹਾਨੂੰ ਪਤਾ ਪਤਾ ਤੁਹਾਡੇ ਸਾਹਮਣੇ ਹੀ ਆ ਹਾਂਜੀ ਭਾਜੀ ਅੱਛਾ ਹੁਣ ਮੈਂ ਪਰੌਂਠੇ ਲਾ ਦੇ ਤੇ ਗਾਹਕ ਇੱਕ ਆਇਆ ਤੇ ਹਜੇ ਮੈਂ ਅੱਡਾ ਲਾਇਆ ਇਹ ਸ਼ਾਮ ਦੇ ਟਾਈਮ ਹਾਏ। ਇਹ ਗਾਹਕ ਆਇਆ ਪਰੌਂਠੇ ਲੈ ਮੈਂ ਕਿਹਾ ਜੀ ਭਾਈ ਜਾਨ ਇਦਾਂ ਕੋਈ ਆਲੂ ਵਾਲੇ ਗੋਭੀ ਵਾਲੇ ਕਾਂਡੇ ਵਾਲੇ ਕੀਮਾ ਲਾਓ ਮੈਂ ਭਾਜੂ ਪੈਸਾ ਨਾਲ ਲਵਾ ਦੋ ਇਨਕੇ ਧਾਰ ਵਾਲਾ ਸੀ उसके बाद आपने कौन सा बिजनेस शुरू मैंने किया उसके बाद और कारोबार किया कौन सा? चाय का चाय की दुकान मैंने बनाई झाल के चौक पे ਹਾਏ ਹਾਏ ਇਹਨਾਂ ਨੇ ਥੱਕ ਜਾਣੀ ਉਰਦੂ ਬੋਲ नहीं झाल के चौक में दुकान बना ਆ ਗਏ ਨਾ ਉੱਥੇ ਨਹੀਂ ਨਹੀਂ ਇਹ ਸਹੀ ਉਰਦੂ ਆ ਝਾਲ ਕੇ ਚੌਂਕ ਚ झाल पे चौक झाल के
नहीं मैं सर मैं यार चौक के झाल पे उन्होंने पंजाबी सॉरी सर नहीं सर मैं कहता हूँ कि मेरी ख्वाहिश है, मेरी दिल की ख्वाहिश है कि खान साहब उर्दू में ये वाक़या हाँ जी, अगर खान सुना साहब दें दसो, तो चौक के झाल जाल में। के चौक में जाल चौल के झाल में। ओ यार जाल के चौक में मैंने दुकान बनाई। चोल के चौक जो जाल का होता है, चोल के। जो रास्ता जिसे कहते हैं, उसको कहते हैं चौक। चौक भाई चौक मींस चोल और चौक यार एक चौल ਮਿੰਟ ਨਹੀਂ। ਭਾਵੇਂ ਤੁਸੀਂ झाल ਤੇ ਚੌਕ ਚੁੱਕ ਲਓ। जाल के चौक च भाजी मैं दुकान पा ली चाह दी। ਅੱਛਾ हूँ समझ आएगा ਹਾਂ जी। ਠੀਕ। हाँ जी खान साहब चाह की दुकान में पा ली 200 जी सर। ਤੇ ਮੈਂ ਚਾਹ ਦਾ ਜੱਡਾ ਲਾਇਆ ਤੇ ਗਾਹਕ ਆ ਕੇ ਬੈਠੇ ਨੇ। ਓਏ। ਇੱਕ ਮੇਰਾ ਦੋਸਤ ਬੜਾ ਅੱਛਾ ਬਾਬਰ ਕ੍ਰੈਸ਼ੀ, क्या जी सर, बात बड़ा बड़ी अच्छा जगह artist सर। हैगा। मेरी तो ख्वाहिश होगी यहाँ ਬੜਾ ਛਾਂ ਜੀ ਕਿਉਂ ਨਹੀਂ ਹੋਣਾ ਚਾਹੀਦਾ, इंशाल्लाह। ਬੜਾ ਅੱਛਾ ਕਾਮੇਡੀ ਨਾ। ਉਹ ਮੈਂ ਚਾਲ ਤੇ ਮੈਨੂੰ ਲੱਭਦਾ ਤਾਂ ਯਾਰ ਅੱਛੂ ਖਾਨ ਸਾਹਿਬ ਕਿੱਥੇ ਗਏ, ਅੱਛੂ ਖਾਨ ਸਾਹਿਬ ਨਜ਼ਰ ਨਹੀਂ ਆ ਰਹੇ। ਉਹ ਕਹਿੰਦੇ ਅੱਛੂ ਖਾਨ ਸਾਹਿਬ ਦੁਕਾਨ ਪਾ ਲਈ ਚਾਲ ਤੇ, ਕਿੱਥੇ ਕਰਕੇ ਜਾ ਰਹੇ, ਚੌਕ ਛਾਵੇਂ ਦੁੱਧ ਜਾਂ ਨਾਲ ਉੱਥੇ ਦੁਕਾਨ ਬਣਾਈ ਚਾਲ। ਕਹਿੰਦਾ ਅੱਛਾ ਜੀ। ਉਹ ਮੈਂ ਚਾਹ ਬਣਾ ਰਹੇ ਤੇ ਗਾਹਕ ਬੈਠੇ ਸਾਹਮਣੇ। ਹੁਣ ਗਾਹਕ ਮੇਰੇ ਦੇਖਣ ਲੱਗੇ ਤੇ ਮੈਂ ਗਾਹਕਾਂ ਦੇ ਦੇਖਣ ਚਾਹ ਬਣਾ ਰਹੇ ਬਕਾਇਦਾ ਪਕਾ ਰਹੇ ਆ। ਕੁਰੈਸ਼ੀ ਸਾਹਿਬ ਦੀ ਐਂਟਰੀ ਹੋ ਗਈ। ਇਹ ਕਹਿੰਦਾ ਓਏ ਚਾਹ ਵਾਲੇ, ਤੇ ਬੇਸਿਕਲੀ ਕਾਰੋਬਾਰ ਉਹਨਾਂ ਦਾ ਹੈਗਾ ਬੈਂਡ ਦਾ। बाजा बाजी वाला। ਠੀਕ ਹੈ ਜੀ, ਬਾਜੇ ਦਾ ਕੰਮ ਉਹਨਾਂ ਦਾ। ਤੇ ਉਹ ਕਹਿੰਦਾ ਓਏ ਚਾਹ ਵਾਲੇ, ਓਏ ਚਾਹ ਵਾਲੇ। ਮੈਂ ਵੇਖੀ ਜਾ ਰਿਹਾ, ਮੈਨੂੰ ਬੁਲਾਈ ਜਾ ਰਿਹਾ, ਓਏ ਚਾਹ ਵਾਲੇ। ਮੈਂ ਕਿਹਾ ਹਾਂ ਬੈਂਡ ਵਾਲੇ। ਕਾਫੀ ਰਾਤ ਹੋ ਗਈ ਯਾਰੀ, ਕੰਮ ਤੁਸੀਂ ਗੱਲਾਂ ਪਤਾ ਕਰ। ਉਹ ਫਿਰ ਮੈਂ ਚਾਹ ਬਣਾ ਰਿਹਾ, ਫਿਰ ਉਹ ਯਾਰ ਕਾਟ ਨਾਲ ਫਿਰ ਹੋਣ ਵੀ ਕਰਨ ਲੈ। ਕਹਿੰਦਾ ਓਏ ਉਹ ਪਹਿਲੇ ਟਾਕੀ ਮਾਰ, ਓਏ ਉਹ ਟੇਬਲ ਤੇ ਟਾਕੀ ਮਾਰ। ਮੈਂ ਕਿਹਾ ਪਹਿਲੇ ਸਲੂਟ ਮਾਰ। खान साहेब क्या बात ਇਹਨਾਂ ਕਿਹਾ ਪੌਣੀ, ਉਹਨੇ ਕਿਹਾ ਪੌਣੀ ਘੁਮਾ, ਕਹਿੰਦਾ ਤੂੰ ਸੋਟੀ ਘੁਮਾ। ਮੈਂ ਕਿਹਾ ਤੁਸੀਂ ਟਾਕੀ ਮਾਰ, ਸਲਾਮੀ ਜਿਹੜੇ ਜੋ ਦਿੰਦੇ ਨੇ। ਖਾਨ ਸਾਹਿਬ ਵੈਸੇ ਤੁਸੀਂ ਸੀਨੀਅਰ ਹੋ ਸਾਰਿਆਂ ਦੇ, ਮੈਂ ਤੁਹਾਨੂੰ ਕਹਾਂਗਾ ਕਿ ਤੁਸੀਂ ਉਹਨਾਂ ਨੂੰ ਮਸ਼ਵਰਾ ਦਿਓ, ਕੋਈ ਅੱਛਾ ਜਿਹਾ ਮਸ਼ਵਰਾ ਦਿਓ। ਜਿਹੜੇ ਬੈਂਡ ਵਾਲੇ ਹੈਗੇ ਨੇ, ਇਹਨਾਂ ਨੂੰ ਅਕਸਰ ਲੋਕ ਕਹਿੰਦੇ ਨੇ ਤੇ ਉਹ ਅੱਗੋਂ ਕੀ ਕਰਨ, ਉਹਨਾਂ ਨੂੰ ਲੋਕ ਕਹਿੰਦੇ ਨੇ ਚੋਰਾਂ ਦੇ ਵਾਰੀ। ਡੋਂਟ ਵੈਰੀ, ਡੋਂਟ ਵੈਰੀ। ਓ ਯਾਰ ਮੈਂ ਤੇਰੇ ਮੈਂ ਤੇਰੇ ਮੈਂ ਤੇਰੇ ਵੈਰੀ ਪੈਂਦਾ ਹੁਣੇ ਗੱਲ ਕਰਨੀ ਯਾਰ ਤੇਰੀ ਮੇਰੀ। वेरी पियर अच्छा खान ਬੜਾ साहब ਬਦਰਦੀ अच्छा खान साहब को आवाम को गाना सुनाओ कोई जरा हाँ जी। को ਉਹ नाज़िम ਗਾਣਾ जरा ਦੀ ਸਟੋਰੀ ਕੋਈ ਸੁਣੀ ਹੈ ਯਾਰ, ਸਟੋਰੀ ਸੁਣਨੀ। ਮੇਰਾ ਬਕਾਇਦਾ ਤੌਰ ਤੇ ਮੇਰੀ ਫੈਮਿਲੀ ਫੈਨ ਓ ਇੱਕ ਹੈ, ਮਿੰਟ ਸਾਰੇ ਠਹਿਰ ਕਹਿੰਦੇ ਜਾਓ। ਸਟੋਰੀ ਸੁਣਨੇ ਖਾਨ ਉਹ ਸਾਹਿਬ। 1.5 ਕਿਲੋ ਦੀ ਤੋਪ ਹੁੰਦੀ ਆ, ਮੇਰੀ ਗੱਲ ਸੁਣੋ ਤੁਸੀਂ। ਗੁਰਦੂ ਤਮ ਸ਼ਬਦ ਮੇਰੇ ਨਾਲ ਜਾਣ ਲੱਗ ਪਿਆ। अच्छा ਕੌਣ ਕੌਣ ਜਾਣ ਲੱਗ ਪਿਆ? हाँ जी एक मिनट खान साहब दोबारा स्टोरी सुनाइए ਅੱਛਾ ਜੀ, ਇੱਕ ਸ਼ਿਕਾਇਤ ਮੇਰਾ ਹੋ ਗਿਆ। ਚਲੋ। ਸ਼ਿਕਾਇਤ ਮੇਰਾ ਜਾਣ ਲੱਗ ਪਿਆ। ਕੋਈ 15-20 ਫੰਕਸ਼ਨਾਂ ਗਿਆ ਤਾਂ ਜੋ ਫੰਕਸ਼ਨ ਦੇਖੇ ਨਾ ਲੋਕਾਂ ਦੇ, ਜਦੋਂ ਸਾਹਮ ਆਉਂਦਾ, ਜਦੋਂ ਆਏ। ਉਹ ਸਾਰਾ ਸਿਰ ਮਾਰਦਾ। ਬੜੀ ਗੌਰ ਕਰਨੀ, ਯਾਰ ਇਹ ਕੀ ਕਰਦੇ, ਉਹਨੂੰ ਕੋਈ ਨਹੀਂ ਵੱਜਦਾ। ਉਹ ਮੈਨੂੰ ਰਾਹ ਆਉਂਦਾ, ਕਹਿੰਦਾ ਉਸਤਾਦ ਜੀ ਮੈਨੂੰ ਅੱਜ ਤੱਕ ਇਹ ਸਮਝ ਨਹੀਂ ਆਈ ਕਿ ਆਹ ਕੀ ਕਰਦੇ ਆ। ओए होए होए ਮੈਂ ਕਿਹਾ ਬੇਟੇ ਵਾਕਿਆ ਕਹਿੰਦਾ ਉਸਤਾਦ ਜੀ, ਲੱਗੇ ਮੈਨੂੰ ਨਹੀਂ ਪਤਾ ਲੱਗਾ ਕਿ ਆਹ ਕੀ ਕਰਦੇ। ਮੈਂ ਬੇਟੇ ਕਿ ਅਰਸ਼ਾ ਤੋਂ ਜੁੱਤੀ ਆਉਂਦੀ ਹੈ, ਉਹ ਜਿਹੜਾ ਆਹ ਕਰਨ ਉਹ ਵੱਜ ਜਾਂਦਾ, ਜਿਹੜਾ ਨਹੀਂ ਕਰਦਾ ਉਹਦੇ ਵੱਜ ਜਾਂਦਾ। ਪਤਾ ਹੀ ਹੈ। ਵਾਹ ਵਾਹ, ਨਿਉਲਾ ਭਰ ਕੇ ਪਕਾਇਆ ਹੁੰਦਾ। ਬਟ ਆਈ ਡੋਨਟ ਅੰਡਰਸਟੈਂਡ ਆਹ ਯੂ, ਰੇਸ਼ੀ ਚ ਤੂੜੀ ਪਾਈ ਹੁੰਦੀ। ਆਈ ਡੋਨਟ ਅੰਡਰਸਟੈਂਡ ਵਾਹ ਵਾਹ ਵਾਹ, ਜੁੱਤੀ ਨਾਲ ਪਲਸਤਰ ਕੀਤਾ ਹੁੰਦਾ। ਵਾਟ ਇਜ਼ ਦਿਸ। ਕੁੱਤੇ ਨੂੰ ਸੀਆਂ ਜੀ ਭਰਾਈ ਹੁੰਦੀ। वाह उस तरह ने सफेदी की थी क्या बात बहुत अच्छे यार। जी फैसल भाई आप कुछ कह सर मैं मुझे नहीं पता, मुझे अगर बात करनी है तो कोशिश करें कि उर्दू लैंग्वेज यूज़ करें जो कि हमारी कौमी ज़ुबान है। उर्दू पे मुझे अबूर हासिल है, तो उर्दू में बात करें मेरे से। ਪਹਿਲੇ ਅੰਗੂਰ ਹਾਸਲ ਸੀ, ਹੁਣ ਅੰਗੂਰ ਹਾਸਲ ਹੈ। ਕਿਤਾ ਸਿਆਣਾ ਉਰਦੂ ਵਾਲਾ। ਫਿਰ ਫਤੂਰ ਹਾਸਲ ਸੀ, ਫਿਰ ਅੰਗੂਰ ਹਾਸਲ ਸੀ, ਫਿਰ ਸ਼ਕੂਰ ਹਾਸਲ ਸੀ, ਫਿਰ ਭਾਈ ਨੂਰ ਹਾਸਲ ਸੀ। आए वे तंदूर हासिल सी, ਤੰਦੂਰ ਹਾਸਲ ਸੀ। आए वे लंगूर हासिल सी। ਹਾਂ, ਸ਼ਕੂਰ ਹਾਸਲ। सर नहीं सर, मैं आपको तो पता है कि कोशिश मैंने यही की है कि मैं उर्दू लैंग्वेज ही यूज़ करूं, और आपने मेरा आपने बैठना और उठना देखा होगा। ऐसा उसने ਬੜਾ ਦੇਖਿਆ ਮਾਸ਼ਾ, ਜਿੰਨਾ ਮੈਂ ਦੇਖਿਆ ਕਿਸੇ ਨੇ ਨਹੀਂ। ਮੇਰੇ ਤੋਂ ਇਲਾਵਾ ਤਾਂ ਕੋਈ ਦੇਖਿਆ। ਹਾਏ ਹਾਏ। अच्छा फैसल साहब ਤੁਹਾਨੂੰ ਕਿੰਨੀਆਂ ਜ਼ੁਬਾਨਾਂ ਆਉਂਦੀਆਂ सर मैंने 4 ज़बानां आदियां, मैं पढ़े लिखे हैं, मेरी पढ़ी लिखी फैमिली है, मैं पढ़ी लिखी ਕਿਹੜੀਆਂ family से ਕਿਹੜੀਆਂ हूं। ਜ਼ਬਾਨਾਂ ਚਾਰ ਹੁੰਦੀਆਂ? उर्दू पंजाबी सराइकी ते हल्की जी मैं जांगली भी बोलता हूं। ਅੱਛਾ ਪੰਜਾਬੀ ਕਿਹੜੀ ਪੰਜਾਬੀ पंजाबी। ਪੰਜਾਬੀ हाँ जी सर मैंने 4 ज़बानां आदियां। ਇਹਨਾਂ 4 ਜ਼ਬਾਨਾਂ ਆਉਂਦੀਆਂ ਵੱਡੀ ਤੇ ਨਾਲ 2 ਕਿਲੋ ਆਲੂ ਵੀ ਆਉਂਦੇ ਆ ਹਾਂ ਮਿਕਸ ਕਰ ਲੈਂਦਾ ਵਾ ਉਹਨਾਂ ਨੂੰ ਫਿਰ 1.5 ਘੰਟਾ ਫ੍ਰਿਜ 'ਚ ਰੱਖਦਾ ਵੀ ਤਾਂ ਦਾਪੜ ਜਿਹਾ ਬਣ ਜਾਂਦਾ ਵਾ ਉਦੋਂ ਕੱਟ ਕੇ ਫਿਰ ਸਾਰੇ ਖਾਂਦੇ ਆ ਤਾਂ ਖਾਨ ਸਾਹਿਬ ਕੀ ਤੁਸੀਂ ਇੱਕ ਗੱਲ ਦੱਸ ਰਹੇ ਸੀ ਵੀ ਹਾਂਜੀ ਹਾਂਜੀ ਮਾਸ਼ਾ ਅੱਲਾਹ, ਰਮਜ਼ਾਨ ਗੁਜ਼ਰ ਕੇ ਗਿਆ। रमजान कड़ा और चौरी रमजान ਰੋਜ਼ੇ अच्छा रोजे ਪਾਕ ਮਹੀਨਾ, अच्छा ओहो मैं ਰਹਿਮਤਾਂ ਦਾ ਮਹੀਨਾ। ठीक हो गया ਉਹ ਗੁਜ਼ਰ ਕੇ ਗਿਆ ਤੇ ਫੰਕਸ਼ਨ ਆ ਗਿਆ ਮੈਨੂੰ। ये गल कदों दी है ਇਹ ਜਦੋਂ
ਈਦ ਗੁਜ਼ਰ ਗਈ ਪਿਛਲੇ ਸਾਲ ਦੀ ਹਾਂਜੀ ਤੋਂ ਵੈਰ- ਬਾਅਦ ਵੈਰ। ਜਦੋਂ ਸਾਲ ਦੀ ਗੱਲ ਡਰੂ ਮਰੂ ਮਗਰੂ ਲੱਥੂ ਉਹਦੇ ਤੋਂ ਬਾਅਦ ਚੜੂ ਬੜੂ ਹਾਂ ਵਾਰੇ ਵਾਹ ਲੜੂ ਅੱਛਾ ਹਾਂਜੀ ਅੱਛਾ ਮੈਨੂੰ ਫੰਕਸ਼ਨ ਆ ਗਿਆ ਫੋਨ ਆ ਗਿਆ ਇੱਕ ਗੁਲੂਕਾਰਾ ਦਾ ਓਹੋ ਹੋ ਖਾਨ ਸਾਹਿਬ ਫਾਰਗ ਹੋ ਮੈਂ ਕਿਹਾ ਜੀ ਕਿੱਥੇ ਹੋ ਮੈਂ ਕਿਹਾ ਮੈਂ ਘਰ ਹਾਂ ਇਦਾਂ ਕਰੋ ਕਿ ਸ਼ਾਮ ਤੁਸੀਂ ਮੇਰੇ ਨਾਲ ਜਾਣਾ ਸ਼ੋਅ ਤੇ ਮੈਂ ਕਿਹਾ ਠੀਕ ਹੈ ਜੀ ਮੈਂ ਚਲਿਆ ਗਿਆ ਲੋਕ ਜਾ ਕੇ ਖਾਣਾ ਛਾਣਾ ਖਾਧਾ ਸੀ 10 ਵਜੇ ਪ੍ਰੋਗਰਾਮ ਸ਼ੁਰੂ ਹੋ ਗਿਆ ਅੱਗੇ ਗਿਆ ਪਤਾ ਲੱਗਾ ਕਿ ਉਹ ਸਿੰਗਰ ਦੇ ਨਾ ਮੁਰਸ਼ਦ ਆ ਉਹਨਾਂ ਦਾ ਉਰਸ ਮੁਬਾਰਕ ਆ ਮੇਲਾ ਆ ਓਹੋ ਅੱਛਾ ਜੀ ਚਲੇ ਗਏ ਖਾਣਾ ਛਾਣਾ ਖਾ ਕੇ ਪ੍ਰੋਗਰਾਮ ਸ਼ੁਰੂ ਕੀਤਾ ਤੇ ਜੋ ਰਾਤ ਵਜਾਉਣ ਲੱਗੇ ਗਾਉਣ ਲੱਗੇ ਗਰਮੀ ਨਾਲ ਮੱਤ ਵੱਜੀ ਪਈ ਥੱਕ ਗਏ ਬੁਰੇ ਹਾਲ ਤੇ ਬੌਂਕੇ ਦੇ ਆ ਗਏ ਓਏ 8 ਵਜੇ ਜਾ ਕੇ ਪ੍ਰੋਗਰਾਮ ਦਾ ਸਵੇਰ ਵੰਡ ਹੋਇਆ ਸਵੇਰੇ 8 ਵਜੇ ਸੁਬਾਹ 8 ਵਜੇ ਜੀ ਅੱਛਾ ਤੇ ਕਰਕੇ ਹੁਣ ਮੈਡਮ ਸਾਨੂੰ ਫਾਰਗ ਕਰ ਪੇਮੈਂਟ ਦੇ ਸਾਨੂੰ ਉਹ ਕਹਿੰਦੇ ਤੁਸੀਂ ਪਹੁੰਚੋ ਮੈਂ ਸਰਕਾਰਾਂ ਨੂੰ ਮਿਲ ਗਏ ਇਹ ਮੈਡਮ ਕਹਿ ਰਹੀ ਜਿਹਨੇ ਤੈਨੂੰ ਬੁਲਾਇਆ ਹਾਂਜੀ ਉਹ ਸਿੰਗਰ ਕਹਿ ਰਹੀ ਹੈ ਸਿੰਗਰ ਕਹਿ ਰਹੀ ਹਾਂਜੀ ਕਿ ਮੈਂ ਸਰਕਾਰਾਂ ਨੂੰ ਮਿਲ ਗਿਆ ਜੀ ਮੇਰੇ ਮੁਰਸ਼ਿਦ ਆ ਤੇ ਮੈਂ ਦੁਆ ਦੂ ਸਲਾਮ ਸਲੂਮ ਕਰਕੇ ਆਉਗੀ ਮੈਂ ਕਿਹਾ ਅੱਛੀ ਗੱਲ ਆ ਪੀਰਾਂ ਨੂੰ ਮਿਲਣਾ ਚਾਹੀਦਾ ਹੁਣ ਅਸੀਂ ਚਲੇ ਗਏ ਬਹਿ ਗਏ ਨਾਲ ਮੇਰੇ ਇੱਕ ਬੜਾ ਅੱਛਾ ਮੁਦੀਸ਼ਨ ਮਾਸ਼ਾਅੱਲਾ ਪਾਰਸ਼ਦ ਕੀਬੋਰਡ ਉਹਦਾ ਆਵਾਜ਼ਾਂ ਬੜਾ ਅੱਛਾ ਮਿਲਦਾ ਉਹ ਵੀ ਨਾਲ ਤਸਵੀਰਾਂ ਠੀਕ ਉਹ ਨਾ ਅਸੀਂ ਉਹ ਜਗ੍ਹਾ ਤੇ ਬਹਿ ਗਏ ਜਿੱਥੇ ਸਾਨੂੰ ਉਹ ਸਿੰਗਰ ਨੇ ਕਿਹਾ ਅਸੀਂ ਚਲੇ ਗਏ ਉਹ ਡੀਕਦੇ ਰਹੇ ਸਾਰਿਆਂ ਨੇ ਫੋਨ ਕੀਤੇ 9 ਵਜੇ 10 ਵਜੇ 11 12 ਤੱਕ ਵੱਜ ਗਏ 10 ਘੰਟੇ ਪੂਰੇ ਓਏ ਹੋਏ। ਤੇ ਗਰਮੀ ਵੀ ਇੰਨੀ ਤੇ ਮੱਤ ਵੱਜੀ ਪਈ ਜਗਰਾਤੇ ਨਾਲ ਮੈਂ ਤੁਹਾਨੂੰ ਕੀ ਦੱਸਾਂ ਦੋਸਤੋ ਮਾਨਣਾ ਇਹੀ ਗੱਲ ਆਹ ਹੀ। ਦੇਖ ਹਾਂਜੀ ਮੈਨੂੰ ਸਾਰੇ ਫੋਨ ਕਰ ਰਹੇ ਸਨ ਮੈਂ ਆ ਰਹੀ ਹਾਂ ਕੀ ਹੋਇਆ ਤੁਹਾਨੂੰ ਮੈਂ ਆ ਰਹੀ ਹਾਂ ਨਾ ਓਏ। ਉਹ ਸਾਰਿਆਂ ਨੇ ਆਖ ਕੇ ਕਿਹਾ ਹਾਂ ਸਰ ਤੁਸੀਂ ਸਿਆਣੇ ਨਹੀਂ ਸੀਨੀਅਰ ਹੀ ਹੋ ਸਾਡੇ ਵੀ ਤੁਸੀਂ ਕਾਲ ਕਰੋ ਤੁਸੀਂ ਕਰੋ ਸ਼ਾਇਦ ਤੁਹਾਡੇ ਕਹਿੰਦੇ ਆ ਜਾਵੇ ਆਹ ਸੀਨੀਅਰ ਆਦਮੀ ਮੈਂ ਕਿਹਾ ਚਲੋ ਮੈਂ ਕਰ ਦਿੰਦਾ ਮੈਂ ਫੋਨ ਕੀਤਾ ਅਸਲਾਮ ਵਾਲੇਕਮ ਜੀ ਖਾਨ ਸਾਹਿਬ ਮੈਂ ਕਿਹਾ ਕਿੱਥੇ ਹੋ ਤੁਸੀਂ ਆਏ ਨਹੀਂ ਸੀ ਉਡੀਕਣ ਰਹੇ ਮੈਂ ਖਾਨ ਸਾਹਿਬ ਸਰਕਾਰਾਂ ਨੂੰ ਮਿਲ ਕੇ ਆਈ ਉਹ ਮੈਂ ਕਿਹਾ ਗੱਲ ਤੇਰੀ ਸਹੀ ਆ ਲੇਕਿਨ ਇਹ ਬੰਦੇ ਉਡੀਕਣੇ ਨਾ ਘਰਾਂ ਨੂੰ ਜਾਣਾ ਬੱਚੇ ਉਡੀਕਣ ਲਈ ਉਹ ਲੰਗਰ ਪਾਣੀ ਲੈ ਕੇ ਜਾ ਉਹ ਮੈਂ ਤੁਹਾਨੂੰ ਕਿਹਾ ਜਾਵਾਂ ਨਾ ਕਿ ਮੈਂ ਸਰਕਾਰਾਂ ਨੂੰ ਮਿਲ ਕੇ ਆਈ ਉਹ ਮੈਂ ਕਿਹਾ ਮੈਡਮ ਪਹਿਲੇ ਫਨਕਾਰਾਂ ਨੂੰ ਤਾਂ ਮਿਲਣਾ ਮੈਂ ਕਿਹਾ ਵੀ ਸਰਕਾਰਾਂ ਨੂੰ ਬਾਅਦ ਚ ਮਿਲੀ ਪਹਿਲੇ ਪਹਿਲੇ ਮੈਂ ਫਨਕਾਰਾਂ ਨੂੰ ਤਾਂ ਮਿਲਣਾ ਬਦਕਾਰਾਂ ਨੂੰ ਤੇ ਬਦਕਾਰਾਂ ਨੂੰ ਤੇ ਮਿਲਦਾ ਪਹਿਲੇ ਸ਼ਾਹਕਾਰਾਂ ਨੂੰ ਮਿਲਣਾ ਸ਼ਾਹਕਾਰਾਂ ਨੂੰ ਮਿਲਣਾ ਬੇਕਾਰਾਂ ਨੂੰ ਮਿਲਣਾ ਹਦਾਇਤਕਾਰਾਂ ਨੂੰ ਮਿਲਣਾ ਬੇਰੋਜ਼ਗਾਰਾਂ ਨੂੰ ਇੱਕ ਮਿਲਣਾ ਮਿੰਟ ਠਹਿਰ ਜਾ ਡੰਗ ਮਾਰਨ ਵਾਲੀ ਚੂਹੀ ਹੁੰਦੀ ਆ ਮੇਰੀ ਗੱਲ ਸੁਣ ਲੈ ਯਾਰ ਫਰੀਦ ਮੁੰਡਾ ਬਹੁਤ ਤੇਜ਼ ਯਾਰ ਇੱਕ ਮਿੰਟ ਖਾਨ ਸਾਹਿਬ ਉਹ ਵਿੱਚ ਇੰਟਰਪਸ਼ਨ ਕਰਨ ਦੇ ਲਾਲ ਬੇਗ ਨੇ ਫਰਾਕ ਪਾਈ ਹੁੰਦੀ ਆ ਆਹ ਵਾਹ ਵਾਹ ਖਾਨ ਸਾਹਿਬ ਉਹ ਵਾਲਾ ਗਾਣਾ ਸਾਫ ਮੈਡਮ ਦਾ ਬੜੀਆਂ ਆਸ਼ਿਕ ਮਜ਼ਾਕ ਆਹਾ ਵਾਹ ਇਹ ਗੁਜ਼ਰ ਕੇ ਕਹੀਏ ਤੇ ਖੁਸ਼ੀ ਦਾ ਮੌਕਾ ਖਾਨ ਸਾਹਿਬ ਇੱਕ ਮਿੰਟ ਇਹ ਤੈਨੂੰ ਆਉਂਦਾ ਵਾ ਆ ਮੈਂ ਨਾਲ ਖਾਨ ਸਾਹਿਬ ਚਲੋ ਖਾਨ ਓਕੇ ਹੋ ਗਿਆ ਲਓ ਜੀ ਖਾਨ ਸਾਹਿਬ 1 2 3 ਆ ਬੜੀਆਂ ਆਸ਼ਿਕ ਮਜ਼ਾਜ ਅੱਖਾਂ ਤੇਰੀਆਂ ਵੇ ਬਦੋ ਬਦੀ ਪੰਮ ਲੜੀ ਜਾਂਦੀਆਂ ਬੜੀਆਂ ਆਸ਼ਿਕ ਮਜ਼ਾਜ ਅੱਖਾਂ ਤੇਰੀਆਂ ਵੇ ਬਦੋ ਬਦੀ ਲੜੀ ਜਾਂਦੀਆਂ ਹੋਸ਼ਾਂ ਲੁੱਟ ਕੇ ਜੁਰਾ ਵੇ ਨੀਂਦਾਂ ਮੇਰੀਆਂ ਹੋਸ਼ਾਂ ਲੁੱਟ ਕੇ ਜੁਰਾ ਕੇ ਨੀਂਦਾਂ ਮੇਰੀਆਂ ਵੇ ਬਦੋ ਬਦੀ ਲੜੀ ਜਾਂਦੀਆਂ ਆਸ਼ਿਕ ਮਜ਼ਾਜ ਅੱਖਾਂ ਤੇਰੀਆਂ ਵੇ ਬਦੋ ਬਦੀ ਟੌਂ ਲੜੀ ਜਾਂਦੇ ਆ ਸੌਰੀ ਟੂ ਸੇ ਮੈਂ ਨਾ ਈਦ ਦੇ ਹਵਾਲੇ ਦੇ ਨਾਲ ਇੱਕ ਮੈਸੇਜ ਦੇਣਾ ਚਾਹ ਰਿਹਾ ਹਾਂ ਉਹਦਾ ਆਵੇ ਮੈਸੇਜ ਨਾ ਦੇ ਤੂੰ ਘਰ ਬੱਚਿਆਂ ਨੂੰ ਰਾਸ਼ਨ ਦੇ ਤੇਰੀ ਮਿਹਰਬਾਨੀ ਹੈ ਅਸਲ ਤੂੰ ਮੈਸੇਜ ਲੈ ਬੱਚਿਆਂ ਨੂੰ ਤਸੱਲੀ ਦੇ ਬਲਕਿ ਉਹਨੂੰ ਆਲੂ ਵਾਲੀ ਛੱਲੀ ਦੇ ਤੂੰ ਮੈਸੇਜ ਨਾ ਦੇ ਬੱਚਿਆਂ ਨੂੰ ਅੱਛਾ ਜਿਹਾ ਪੀਜ਼ਾ ਲੈ ਕੇ ਦੇ ਹਾਏ। ਬਰਗਰ ਲੈ ਦੇ ਸ਼ਾਵਰਮਾ ਲੈ ਦੇ ਮੈਸੇਜ ਨਾ ਦੇ ਮੁੰਡਾ ਸ਼ਰਬਤ ਲੈ ਦੇ ਹਾਏ ਮੁੰਡਾ 8 ਦਿਨ ਦਾ ਮੋਟਰਸਾਈਕਲ ਲੈ ਗਿਆ ਉਹਦਾ ਰੈਂਟ ਦੇ ਮੇਰਾ ਉਹਦਾ ਵੀਰ। ਰੈਂਟ ਦੇ ਲੇਕਿਨ ਮੈਂ ਮੈਸੇਜ ਦੇਣਾ ਚਾਹ ਰਿਹਾ ਹਾਂ ਉਹ ਕਿਉਂ ਮੈਸੇਜ ਬਹੁਤ ਜ਼ਰੂਰੀ ਹੈ ਕਿ ਨਾਜ਼ਰੀਨ ਈਦ ਦਾ ਦਿਹਾੜਾ ਹੈਗਾ ਤੇ ਇੱਕ ਵਬਾ ਦੀ ਵਜ੍ਹਾ ਤੋਂ ਲਾਕਡਾਊਨ ਦੀ ਵਜ੍ਹਾ ਤੋਂ ਕਾਫੀ ਲੋਕਾਂ ਦੇ ਹਾਲਾਤ ਖਰਾਬ ਨੇ ਤੇ ਆਪਣੇ ਇਰਦ ਗਿਰਦ ਦੇ ਲੋਕਾਂ ਤੇ ਖਾਸ ਤੌਰ ਤੇ ਨਜ਼ਰ ਰੱਖਣਾ ਤੇ ਬਹੁਤ ਜ਼ਿਆਦਾ ਯਾਨੀ ਕਿ ਆਪਣੇ ਬੱਚਿਆਂ ਦਾ ਵੀ ਖਿਆਲ ਰੱਖਣਾ ਆਪਣੇ ਬੱਚਿਆਂ ਦੇ ਨਾਲ ਨਾਲ ਹਮਸਾਇਆਂ ਦਾ ਵੀ ਖਿਆਲ ਰੱਖਣਾ ਉਹਨਾਂ ਦੇ ਵੀ ਬੱਚੇ ਹੈਗੇ ਨੇ ਜਿਹੜੇ ਸਾਹਬੇ ਹਸੀਅਤ ਲੋਕ ਨੇ ਉਹਨਾਂ ਨੂੰ ਚਾਹੀਦਾ ਕਿ ਦੂਸਰਿਆਂ ਦਾ ਲਾਜ਼ਮੀ ਖਿਆਲ ਰੱਖਣ ਤੇ नाज़रीन फैसल साहब बहुत अच्छा मैसेज देता है इन्होंने और खुशकिस्मत इंसान ने कि छोटी तो भी 10 गल्लां इकट्ठियां हो गई लेकिन वो वड्डियां सरियां 3 बूहे मोरे पईयां हाँ जी ਯਾਰ ਇਹਦੇ ਖੱਲਾਂ ਨਾ ਬਹੁਤੀਆਂ ਕਰ ਉਹ ਵਾਈਂਡ ਅਪ ਦਿਓ हाँ जी ਬੰਦਾ ਖਲ ਨਹੀਂ ਮਰ ਜਾਂਦਾ हाँ कोई खल ना मर जाए तो लो नाज़रीन प्रोग्राम का वेला मुक गया सानू सारे दोस्तों को इजाजत दिओ ते साडे ਵੱਲੋਂ ਫੇ ਸੱਜਾਦ ਜਨੀ ਆਫੀਸ਼ੀਅਲ ਵੱਲੋਂ ਪੂਰੀ ਟੀਮ ਵੱਲੋਂ ਤੁਹਾਨੂੰ ਬਹੁਤ ਬਹੁਤ ਈਦ ਮੁਬਾਰਕ ਈਦ ਮੁਬਾਰਕ ਓਏ ਆਪਣਾ ਖਿਆਲ ਰੱਖਣਾ ਤੇ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਨੇ ਉਹਨਾਂ ਦਾ ਵੀ ਖਿਆਲ ਰੱਖਣਾ ਤੇ ਦੇਖਦੇ ਰਹਿਣਾ ਸੱਜਾਦ ਜਨੀ ਆਫੀਸ਼ੀਅਲ ਅੱਲਾ ਹਾਫਿਜ਼ पाकिस्तान ਜ਼ਿੰਦਾਬਾਦ